ਜੀ। ਅਗਲੀ ਖਬਰ ਵੱਲ ਚਲੀਏ। ਅਮਰੀਕਾ ਦੇ ਵਿੱਚ ਮਾਸ ਸ਼ੂਟਿੰਗ ਨੂੰ ਲੈ ਕੇ ਹਰ ਇੱਕ ਬੰਦਾ ਬਹੁਤ ਚਿੰਤਤ ਹੈਗਾ ਆ। ਜੋ ਕੱਲ੍ਹ ਮਾਸ ਸ਼ੂਟਿੰਗ ਹੋਈ ਹੈਗੀ ਆ ਰੈਲੇ ਨਾਰਥ ਕੈਰੋਲੀਨਾ ਦੇ ਵਿੱਚ, ਇਹ 532ਵੀਂ ਮਾਸ ਸ਼ੂਟਿੰਗ ਆ ਇਸ ਸਾਲ ਦੀ। ਸੋ ਇਸ ਸਾਲ ਅਕਤੂਬਰ 13 ਤੱਕ ਜਨਵਰੀ 1 ਤੋਂ ਲੈ ਕੇ 532 ਮਾਸ ਸ਼ੂਟਿੰਗਸ ਯੂਐਸਏ 'ਚ ਹੋਈਆਂ 1 ਸਾਲ ਦੇ ਵਿੱਚ। ਤੇ ਬੜੀ ਅਨਫੋਰਚੂਨੇਟ ਗੱਲ ਇਹ ਆ ਵੀ ਕੱਲ੍ਹ ਵਾਲੀ ਜੋ ਮਾਸ ਸ਼ੂਟਿੰਗ ਹੋਈ ਸੀ, ਉਹਦੇ ਵਿੱਚ ਜਿਹੜਾ ਸ਼ੂਟਰ ਆ ਉਹ ਸਿਰਫ 15 ਸਾਲਾਂ ਦਾ ਆ। ਇਸ ਵੇਲੇ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗਾ ਆ। ਪੁਲਿਸ ਨੇ ਜੋ ਵਿਕਟਮਸ ਹੈਗੇ ਆ ਉਹਨਾਂ ਦੇ ਨਾਂ ਵੀ ਦੱਸਦੇ ਆ। 3 ਬੀਬੀਆਂ ਜਿਨ੍ਹਾਂ 'ਚ ਮੈਰੀ ਮਾਰਸ਼ਲ 35 ਸਾਲਾਂ ਦੀ, ਸੂਜ਼ਨ ਕਾਰਨੇਜ਼ 49 ਸਾਲਾਂ ਦੀ, ਨਿਕੋਲ ਕੌਨਰਜ਼ 52 ਦੀ, 16 ਸਾਲਾਂ ਦਾ ਜੇਮਸ ਰੋਜਰ ਥਾਮਸਨ ਤੇ ਗੈਬਰੀਅਲ ਟੋਰਸ 29 ਸਾਲਾਂ ਦਾ। ਇਹ ਆਫ ਡਿਊਟੀ ਪੁਲਿਸ ਆਫੀਸਰ ਸੀ ਤੇ ਉਹ ਔਨ ਦਾ ਵੇ ਟੂ ਵਰਕ ਸੀਗਾ। ਸ਼ੂਟਿੰਗ ਇੱਕ ਸਬ ਡਿਵੀਜ਼ਨ ਜਿਹੜੀ ਆ ਹੈਡਿੰਗਮ, ਇੱਕ ਨੇਬਰਹੁੱਡ ਹੈਗਾ ਗੋਲਫ ਕੋਰਸ ਦਾ ਤੇ ਨਿਊਸ ਰਿਵਰ ਗ੍ਰੀਨਵੇ ਏਰੀਏ ਦਾ, ਨਾਰਥ ਈਸਟ ਆਫ ਡਾਊਨਟਾਊਨ ਰੈਲੇ 'ਚ ਹੈਗਾ ਆ। ਇਹ ਜੋ ਰੈਲੇ ਦੀ ਪੁਲਿਸ ਚੀਫ ਆ ਸਟੈਲਾ ਪੈਟਰਸਨ, ਉਹਨਾਂ ਨੇ ਅੱਜ ਸਵੇਰੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਹੈਗਾ। ਤੇ ਕਹਿੰਦੇ ਸ਼ੂਟਰ ਗੋਲੀਆਂ ਮਾਰਦਾ ਹੋਇਆ ਹੀ ਗ੍ਰੀਨਵੇ ਏਰੀਏ ਦੇ ਵਿੱਚ ਭੱਜ ਗਿਆ। ਰਿਸਪੋਂਡਿੰਗ ਜਿਹੜੇ ਕੁਐਸਚਨ ਉਹਨਾਂ ਨੂੰ ਪੁੱਛ ਰਹੇ ਸੀ, ਪੈਟਰਸਨ ਨੇ ਇਹ ਦੱਸਿਆ ਵੀ ਅਸੀਂ ਅੱਜ ਉਹ ਕੱਲ੍ਹ ਸਵੇਰੇ ਹੀ ਇੱਕ ਮੀਟਿੰਗ 'ਚੋਂ ਆ ਰਹੇ ਸੀ। ਉਹ ਮੀਟਿੰਗ 'ਚ ਇਹੀ ਸਪੈਸ਼ਲ ਡਿਸਕਸ਼ਨ ਸੀਗਾ ਵੀ ਕਿਸ ਤਰ੍ਹਾਂ ਜੋ ਮਾਸ ਸ਼ੂਟਿੰਗਸ ਹੈਗੀਆਂ ਯੂਐਸਏ 'ਚ ਵਾਪਰੀਆਂ, ਉਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ। ਕਹਿੰਦੇ ਵੀ ਇੱਕ ਲਾ ਇਨਫੋਰਸਮੈਂਟ ਕਾਨਫਰੰਸ ਚੱਲ ਰਹੀ ਸੀ ਤੇ ਜਦੋਂ ਹੀ ਮੈਂ ਬਾਹਰ ਆਈ ਤੇ ਇਹ ਉਹਨਾਂ ਦੇ ਟਾਊਨ ਦੇ ਵਿੱਚ ਸੇਮ ਨਿਊਜ਼ ਜਿਹੜੀ ਆ ਉਹ ਉਹਨਾਂ ਨੂੰ ਮਿਲੀ ਪਈ, ਇਹ ਇਸ ਤਰ੍ਹਾਂ ਹੋ ਗਿਆ ਹੈਗਾ। ਸੋ 5 ਮੌਤਾਂ ਤੋਂ ਬਿਨਾਂ 2 ਜਾਣੇ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਮਾਰਸੇਲੇ ਗਾਰਡਨਰ 59 ਸਾਲਾਂ ਦੇ ਤੇ ਇੱਕ ਹੋਰ ਰੈਲੇ ਦਾ ਪੁਲਿਸ ਆਫੀਸਰ ਕੈਸੀ ਕਲਾਰਕ ਜੋ 31 ਸਾਲਾਂ ਦਾ ਆ। ਉਸਨੂੰ ਤਾਂ ਰਿਲੀਜ਼ ਕਰ ਦਿੱਤਾ ਗਿਆ, ਉਹਦੇ ਥੋੜ੍ਹੀਆਂ ਸੱਟਾਂ ਲੱਗੀਆਂ ਸੀਗੀਆਂ। ਸੋ 532 ਮਾਸ ਸ਼ੂਟਿੰਗਸ 2022 ਦੇ ਵਿੱਚ ਹੋ ਚੁੱਕੀਆਂ ਗਨ ਵਾਇਲੈਂਸ ਆਰਕਾਈਵਸ ਦਾ ਜੋ ਵੈਬਸਾਈਟ ਆ ਉਹਨਾਂ ਦੇ ਮੁਤਾਬਕ। ਜੀ ਬਿਲਕੁਲ। ਬਾਰ-ਬਾਰ ਹਰ ਮਹੀਨੇ ਇੱਦਾਂ ਦੀਆਂ ਜਿਹੜੀਆਂ ਵਾਰਦਾਤਾਂ, ਘਟਨਾਵਾਂ ਜਿਹੜੀਆਂ ਉਹ ਵਾਪਰ ਰਹੀਆਂ ਨੇ ਤੇ ਬੜੀ ਮੰਦਭਾਗੀ ਗੱਲ ਆ ਵੀ ਇੱਦਾਂ ਦਾ ਜਿਹੜਾ ਰਾਈਜ਼ ਆ ਉਹ ਹੋ ਰਿਹਾ ਆ। ਆਮ ਲੋਕ ਹੀ ਨਹੀਂ, ਹੁਣ ਪੁਲਿਸ ਵਾਲਿਆਂ ਦੇ ਉੱਤੇ ਵੀ ਜਿਹੜੀਆਂ ਇਹ ਲਗਾਤਾਰ ਇੱਦਾਂ ਦੀਆਂ ਉਹਨਾਂ ਨੂੰ ਵੀ ਸਾਹਮਣਾ ਜਿਹੜਾ ਇਸ ਚੀਜ਼ ਦਾ ਕਰਨਾ ਪੈ ਰਿਹਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਇੱਕ ਆਇਲ ਦੇ ਖਿਲਾਫ, ਤੇਲ ਦੇ ਖਿਲਾਫ ਪ੍ਰੋਟੈਸਟ ਕਰਦੇ ਹੋਏ ਵੈਨ ਗੋ ਇੱਕ ਬਹੁਤ ਮਸ਼ਹੂਰ ਪੇਂਟਰ ਹੋਇਆ ਆ। ਜੀ। ਉਸ ਦੀ ਪੇਂਟਿੰਗ ਦੇ ਉੱਤੇ ਆਇਲ ਦੇ ਪ੍ਰੋਟੈਸਟਰਸ ਨੇ ਟਮਾਟੋ ਸੂਪ ਜਿਹੜਾ ਆ ਉਹ ਸੁੱਟ ਦਿੱਤਾ। ਜਸਟ ਸਟਾਪ ਆਇਲ ਦੇ ਜਿਹੜੇ 2 ਐਕਟਿਵਿਸਟ ਆ ਉਹਨਾਂ ਨੂੰ ਬਾਅਦ ਦੇ ਵਿੱਚ ਅਰੈਸਟ ਵੀ ਜਿਹੜਾ ਆ ਉਹ ਕਰ ਲਿਆ ਗਿਆ। ਵਿੰਸੈਂਟ ਵੈਨ ਗੋ ਦੀ ਸਨਫਲਾਵਰਸ ਪੇਂਟਿੰਗ ਆ ਉਸ ਦੇ ਉੱਤੇ ਇਹਨਾਂ ਨੇ ਟਮਾਟੋ ਸੂਪ ਜਿਹੜਾ ਉਹ ਮੜ ਦਿੱਤਾ। ਪੇਂਟਿੰਗ ਅਨਹਾਰਮਡ ਆ, ਉਹਨੂੰ ਨੁਕਸਾਨ ਤਾਂ ਨਹੀਂ ਪਹੁੰਚਿਆ ਕਿਉਂਕਿ ਯੂਜਲੀ ਬੜੀ ਸੇਫਟੀ ਦੇ ਨਾਲ ਸ਼ੀਸ਼ੇ ਦੇ ਪਿੱਛੇ ਜਿਹੜੀ ਅਸਲ ਪੇਂਟਿੰਗ ਆ ਉਹ ਰਹਿੰਦੀ ਆ। ਜਸਟ ਸਟਾਪ ਆਇਲ ਯੂਕੇ ਦੇ ਵਿੱਚ ਪ੍ਰੋਟੈਸਟ ਕਰ ਰਹੀ ਹੈ ਸਰਕਾਰ ਦੇ ਉਲਟ ਵੀ ਆਇਲ ਤੇ ਜਿਹੜੇ ਗੈਸ ਪਲਾਨਸ ਆ ਪਿਛਲੇ 2 ਵੀਕਸ ਨੂੰ ਜਿਹੜਾ ਉਹ ਲੈ ਕੇ ਉਸ ਤੋਂ ਪਿਛਲੇ 2 ਵੀਕ ਤੋਂ ਇਹ ਪ੍ਰੋਟੈਸਟ ਕਰ ਰਹੇ ਆ ਵੀ ਉਹ ਕਹਿ ਰਹੇ ਆ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਹੁਣ ਬੰਦ ਕਰਨੀਆਂ ਚਾਹੀਦੀਆਂ ਆ। ਤੇਲ ਵਗੈਰਾ ਜਿਹੜਾ ਆ ਉਹ ਹੁਣ ਪੂਰੀ ਤਰ੍ਹਾਂ ਵਰਤਣਾ ਬੰਦ ਕੀਤਾ ਜਾਵੇ। ਉਹ ਦੱਸਦੇ ਜਾਈਏ ਵੀ ਵੈਨ ਗੋ ਦੀ ਇਹ ਜਿਹੜੀ ਸਨਫਲਾਵਰ ਪੇਂਟਿੰਗ ਆ ਉਸਦੀ ਅਨੁਮਾਨਿਤ ਕੀਮਤ ਤਕਰੀਬਨ $81 ਮਿਲੀਅਨ ਜਿਹੜੀ ਆ ਉਹ ਦੱਸੀ ਜਾਂਦੀ ਹੈ। ਕਹਿੰਦੇ ਫਰੇਮ ਨੂੰ ਥੋੜਾ ਬਹੁਤਾ ਜਿਹੜਾ ਉਹ ਡੈਮੇਜ ਹੋਇਆ ਆ, ਉਦਾਂ ਪੇਂਟਿੰਗ ਜਿਹੜੀ ਆ ਅਨਹਾਰਮਡ ਰਹੀ ਆ। ਅਗਲੀ ਖਬਰ ਵੱਲ ਚਲੀਏ। ਅੱਜ ਸਵੇਰੇ ਓਕਲੈਂਡ ਦੇ ਵਿੱਚ ਇੱਕ ਬਹੁਤ ਹੀ ਖਤਰਨਾਕ ਅੱਗ ਲੱਗੀ। 5 ਸਟੋਰੀ ਅਪਾਰਟਮੈਂਟ ਕੰਪਲੈਕਸ ਜਿਹੜਾ ਸੀਨੀਅਰ ਸਿਟੀਜ਼ਨਸ ਦਾ ਹੈਗਾ, ਜਿਹਦੇ ਵਿੱਚ ਮੈਜੋਰਟੀ 'ਚ ਬਜ਼ੁਰਗ ਲੋਕ ਰਹਿੰਦੇ ਹੈਗੇ। ਸੀਨੀਅਰ ਲਿਵਿੰਗ ਕੰਪਲੈਕਸ ਜੋ ਗ੍ਰੈਂਡ ਲੇਕ ਗਾਰਡਨਸ ਏਰੀਆ ਹੈਗਾ, 400 ਬਲਾਕ ਆਫ ਸੈਂਟਾ ਕਲਾਰਾ ਐਵਨਿਊ, ਉੱਥੇ ਸਵੇਰੇ 6 ਵਜੇ ਅੱਗ ਲੱਗ ਗਈ। 2 5 ਸਟੋਰੀ ਬਿਲਡਿੰਗਸ ਉਹਦੇ ਜੋ ਲਾਗੇ ਆ ਉਹਨਾਂ ਵੱਲ ਵੀ ਅੱਗ ਚਲੇ ਗਈ। ਸੋ ਬਹੁਤ
ਲਗਭਗ 4-5 ਸ਼ਹਿਰਾਂ ਦੀਆਂ ਜੋ ਫਾਇਰ ਡਿਪਾਰਟਮੈਂਟਸ ਆ, ਸਾਰਿਆਂ ਨੂੰ ਉੱਥੇ ਪਹੁੰਚਣਾ ਪਿਆ। ਓਕਲੈਂਡ ਫਾਇਰ ਚੀਫ ਫਰੀਮੈਨ ਜੋ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਪਹਿਲਾਂ ਇੱਕ ਯੂਨਿਟ ਦੇ ਵਿੱਚ ਅੱਗ ਸਟਾਰਟ ਹੋਈ ਜੋ 5ਵੀਂ ਫਲੋਰ ਦੇ ਉੱਤੇ ਆ, ਇੱਕ ਬਿਲਡਿੰਗ ਦੇ ਵਿੱਚ, ਤੇ ਸ਼ਾਰਟ ਸਰਕਟ ਲੱਗਦਾ ਆ, ਤੇ ਉਸ ਤੋਂ ਬਾਅਦ ਇਹ ਅੱਗ ਵੱਧਦੀ ਚਲੀ ਗਈ। ਲੱਕਲੀ ਸੋ ਇੰਨੀ ਵੱਡੀ ਗਿਣਤੀ 'ਚ ਫਾਇਰ ਫਾਈਟਰਸ ਪਹੁੰਚੇ ਤੇ ਉਹ ਸਾਰਿਆਂ ਨੂੰ ਹੀ ਬਚਾਉਣ ਦੇ ਵਿੱਚ ਕਾਮਯਾਬ ਹੋ ਗਏ। 40 ਦੇ ਕਰੀਬ ਜੋ ਰੈਜ਼ੀਡੈਂਟਸ ਆ ਉਹ ਡਿਸਪਲੇਸ ਹੋਏ ਹੈਗੇ ਆ। 2 ਜਾਣਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਆ ਸਮੋਕ ਇਨਹਲੇਸ਼ਨ ਦੇ ਸੰਬੰਧ ਦੇ ਵਿੱਚ ਜਾਂ ਮਾਈਨਰ ਇੰਜਰੀਜ਼ ਦੇ ਵਿੱਚ। ਇੱਕ ਫਾਇਰ ਫਾਈਟਰ ਨੂੰ ਵੀ ਹਸਪੀਟਲਾਈਜ਼ ਕੀਤਾ ਗਿਆ ਹੈਗਾ ਆ। ਓਕਲੈਂਡ ਫਾਇਰ ਫਾਈਟਰਸ ਨੇ ਬਹੁਤ ਜ਼ਿਆਦੇ ਤੇਜ਼ੀ ਦੇ ਨਾਲ ਕੰਮ ਕੀਤਾ, ਉਸ ਕਰਕੇ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਕਿਵੇਂ ਲੱਗੀ ਇਹ ਹਜੇ ਅੰਡਰ ਇਨਵੈਸਟੀਗੇਸ਼ਨ ਹੈਗੀ ਆ, ਤੇ 6 ਵਜੇ ਅੱਗ ਲੱਗੀ ਸੀ, 7:30 ਵਜੇ ਦੇ ਕਰੀਬ ਇਹ ਉਸ ਨੂੰ ਬੁਝਾ ਲਿਆ ਗਿਆ।